ਸੁਪਰੀਮ ਕੋਰਟ ਨੇ ਅੱਜ ਜਿਹੜੀਆਂ ਪ੍ਰੋਟੈਕਸ਼ਨਸ ਆ ਹੇਸ਼ੀਅਨ ਤੇ ਸੀਰੀਅਨ ਇਮੀਗ੍ਰੈਂਟਸ ਆ ਉਹਨਾਂ ਨੂੰ ਵੀ ਜਿਹੜਾ ਰਿਮੂਵ ਕਰਨ ਦੇ ਲਈ ਇਜਾਜ਼ਤ ਦੇ ਦਿੱਤੀ ਆ। ਸੋ ਸੁਪਰੀਮ ਕੋਰਟ ਨੇ ਟਰੰਪ ਪ੍ਰਸ਼ਾਸਨ ਨੂੰ ਇਹ ਹਜ਼ਾਰਾਂ ਹੀ ਜਿਹੜੇ ਹੇਸ਼ੀਅਨ ਤੇ ਸੀਰੀਅਨ ਇਮੀਗ੍ਰੈਂਟਸ ਆ ਉਹਨਾਂ ਨੂੰ ਜਿਹੜਾ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਮਿਲਿਆ ਹੋਇਆ ਸੀ ਉਸ ਨੂੰ ਟਰਮੀਨੇਟ ਕਰਨ ਦੀ ਇਜਾਜ਼ਤ ਮਿਲੀ ਆ। ਟਰੰਪ ਐਡਮਿਨਿਸਟ੍ਰੇਸ਼ਨ ਨੇ ਪਹਿਲਾਂ ਇਹ ਟਰਮੀਨੇਟ ਕਰ ਦਿੱਤਾ ਸੀਗਾ ਕਿਉਂਕਿ ਨੈਚੁਰਲ ਡਿਜ਼ਾਸਟਰ ਤੇ ਹੋਰ ਕੈਟਾਸਟ੍ਰੋਫਸ ਦੇ ਕਰਕੇ ਇਹ ਲੋਕ ਇੱਥੇ ਆਏ ਸੀ ਤੇ ਹੁਣ ਕਹਿੰਦੇ ਵੀ ਉਹਨਾਂ ਚੋਂ ਕਈਆਂ ਨੂੰ ਡਿਪੋਰਟ ਜਿਹੜਾ ਉਹ ਕੀਤਾ ਜਾ ਸਕਦਾ ਹੈਗਾ ਆ। ਸੋ ਇਹ ਵੀ 3-6 ਦੇ ਨਾਲ ਜਿਹੜੇ ਪਾਰਟੀ ਲਾਈਨ ਦੇ ਉੱਤੇ ਕਹਿ ਲਓ ਜਾਂ ਆਈਡੀਓਲੋਜੀਕਲ ਲਾਈਨਸ ਦੇ ਉੱਤੇ ਇਹ ਜਿਹੜੀ ਆ ਰੂਲਿੰਗ ਆਈ ਹੈਗੀ ਆ ਐਡਮਿਨਿਸਟ੍ਰੇਸ਼ਨ ਦੇ ਹੱਕ ਦੇ ਵਿੱਚ। ਇਸ ਦੇ ਨਾਲ 3.5 ਲੱਖ ਹੇਤੀ ਮੂਲ ਦੇ ਤੇ 6000 ਜਿਹੜੇ ਸੀਰੀਅਨ ਮੂਲ ਦੇ ਲੋਕਾਂ ਦੇ ਉੱਤੇ ਅਸਰ ਪਵੇਗਾ ਜਿਹੜਾ ਕਿ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਦੇ ਅੰਡਰ ਉਹਨਾਂ ਨੂੰ ਇੱਥੇ ਰਹਿਣ ਦੀ ਇਜਾਜ਼ਤ ਸੀਗੀ। ਮੈਜੋਰਟੀ ਦੇ ਲਈ ਇੱਕ ਵਾਰੀ ਫਿਰ ਜਿਹੜੇ ਕੰਜ਼ਰਵੇਟਿਵ ਜਸਟਿਸ ਸੈਮੂਅਲ ਅਲੀਟੋ ਉਹਨਾਂ ਨੇ ਜਿਹੜਾ ਆ ਇਹ ਓਪੀਨੀਅਨ ਲਿਖਿਆ। ਉਹਨਾਂ ਨੇ ਕਿਹਾ ਵੀ ਜਿਹੜੇ ਜੱਜਿਸ ਆ ਉਹਨਾਂ ਨੇ ਓਵਰਸਟੈਪ ਕੀਤੀ ਆਪਣੀ ਅਥਾਰਟੀ ਤੇ ਐਡਮਿਨਿਸਟ੍ਰੇਸ਼ਨ ਦੇ ਫੈਸਲੇ ਨੂੰ ਸੈਕੰਡ ਗੈਸ ਕੀਤਾ ਤੇ ਕੋਰਟ ਨੇ ਕਹਿੰਦੇ ਵੀ ਰਿਜੈਕਟ ਕੀਤਾ ਉਹ ਕਲੇਮ ਵੀ ਇਹ ਜਿਹੜਾ ਡਿਸੀਜਨ ਆ ਪ੍ਰੋਟੈਕਸ਼ਨਸ ਹੇਸ਼ੀਅਨਸ ਦੇ ਲਈ ਰਿਮੂਵ ਕਰਨ ਦੇ ਲਈ ਇਹ ਡਿਸਕ੍ਰਿਮੀਨੇਟਰੀ ਸੀ। ਕਹਿੰਦੇ ਵੀ ਇਹ ਟੋਟਲੀ ਨਿਰ ਆਧਾਰ ਗੱਲ ਹੈਗੀ ਆ। ਸੋ ਹੇਤੀ ਮੂਲ ਦੇ ਤੇ ਸੀਰੀਅਨ ਮੂਲ ਦੇ ਲੋਕਾਂ ਨੂੰ ਹੁਣ ਡਿਪੋਰਟ ਕੀਤਾ ਜਾ ਸਕੇਗਾ। ਸੁਪਰੀਮ ਕੋਰਟ ਨੇ ਰਾਹ ਪੱਧਰਾ ਕਰ ਦਿੱਤਾ। 5 ਹੋਰ ਜਿਹੜੇ ਡਿਸੀਜਨ ਆ ਜਿਹੜੇ ਸੁਪਰੀਮ ਕੋਰਟ ਦੇ ਉਹ ਬਹੁਤ ਛੇਤੀ ਆ ਸਕਦੇ ਹੈਗੇ ਆ। ਮੇਜਰ ਡਿਸੀਜਨ ਆ ਇੱਕ ਫੈਡਰਲ ਰਿਜ਼ਰਵ ਬੋਰਡ ਦੀ ਇੰਡੀਪੈਂਡੈਂਸ ਨੂੰ ਲੈ ਕੇ ਟਰੰਪ ਵਰਸਸ ਕੁੱਕ ਇਹ ਕੇਸ ਹੈਗਾ ਆ। ਇੰਡੀਪੈਂਡੈਂਟ ਏਜੰਸੀ ਲੀਡਰਸ਼ਿਪ ਟਰੰਪ ਵਰਸਸ ਸਲਾਟਰ ਤੇ ਟਰਾਂਸਜੈਂਡਰ ਸਪੋਰਟਸ ਬੈਨ ਇਹ ਵੈਸਟ ਵਰਜੀਨੀਆ ਵਰਸਸ BPJ ਤੇ ਵਰਥ ਰਾਈਟ ਸਿਟੀਜ਼ਨ ਇਹ ਵੀ ਬਹੁਤ ਇੰਪੋਰਟੈਂਟ ਡਿਸੀਜਨ ਆ। ਟਰੰਪ ਵਰਸਸ ਬਾਰਬਰਾ ਇਹ ਵੀ ਜਿਹੜਾ ਬਹੁਤ ਛੇਤੀ ਸੁਪਰੀਮ ਕੋਰਟ ਵੱਲੋਂ ਡਿਸੀਜਨ ਇਸ ਸਾਲ ਦੇ ਵਿੱਚ ਆ ਸਕਦਾ ਹੈਗਾ। ਤੇ ਪੰਜਵਾਂ ਹੈਗਾ ਮੇਲ ਇਨ ਬੈਲਟਸ ਨੂੰ ਲੈ ਕੇ ਵਾਟਸਨ ਵਰਸਸ RNC। ਸੋ ਇਹ 5 ਮੇਨ ਡਿਸੀਜਨ ਆ ਜੋ ਸੁਪਰੀਮ ਕੋਰਟ ਨੇ ਇਸ ਸਾਲ ਦੇ ਵਿੱਚ ਦੇਣੇ ਹੈਗੇ ਆ। ਸੁਪਰੀਮ ਕੋਰਟ ਨੇ ਅੱਜ ਜਿਹੜੀਆਂ ਪ੍ਰੋਟੈਕਸ਼ਨਸ ਆ ਹੇਸ਼ੀਅਨ ਤੇ ਸੀਰੀਅਨ ਇਮੀਗ੍ਰੈਂਟਸ ਆ ਉਹਨਾਂ ਨੂੰ ਵੀ ਜਿਹੜਾ ਰਿਮੂਵ ਕਰਨ ਦੇ ਲਈ ਇਜਾਜ਼ਤ ਦੇ ਦਿੱਤੀ ਆ। ਸੋ ਸੁਪਰੀਮ ਕੋਰਟ ਨੇ ਟਰੰਪ ਪ੍ਰਸ਼ਾਸਨ ਨੂੰ ਇਹ ਹਜ਼ਾਰਾਂ ਹੀ ਜਿਹੜੇ ਹੇਸ਼ੀਅਨ ਤੇ ਸੀਰੀਅਨ ਇਮੀਗ੍ਰੈਂਟਸ ਆ ਉਹਨਾਂ ਨੂੰ ਜਿਹੜਾ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਮਿਲਿਆ ਹੋਇਆ ਸੀ ਉਸ ਨੂੰ ਟਰਮੀਨੇਟ ਕਰਨ ਦੀ ਇਜਾਜ਼ਤ ਮਿਲੀ ਆ। ਟਰੰਪ ਐਡਮਿਨਿਸਟ੍ਰੇਸ਼ਨ ਨੇ ਪਹਿਲਾਂ ਇਹ ਟਰਮੀਨੇਟ ਕਰ ਦਿੱਤਾ ਸੀਗਾ ਕਿਉਂਕਿ ਨੈਚੁਰਲ ਡਿਜ਼ਾਸਟਰ ਤੇ ਹੋਰ ਕੈਟਾਸਟ੍ਰੋਫਸ ਦੇ ਕਰਕੇ ਇਹ ਲੋਕ ਇੱਥੇ ਆਏ ਸੀ ਤੇ ਹੁਣ ਕਹਿੰਦੇ ਵੀ ਉਹਨਾਂ ਚੋਂ ਕਈਆਂ ਨੂੰ ਡਿਪੋਰਟ ਜਿਹੜਾ ਉਹ ਕੀਤਾ ਜਾ ਸਕਦਾ ਹੈਗਾ ਆ। ਸੋ ਇਹ ਵੀ 3-6 ਦੇ ਨਾਲ ਜਿਹੜੇ ਪਾਰਟੀ ਲਾਈਨ ਦੇ ਉੱਤੇ ਕਹਿ ਲਓ ਜਾਂ ਆਈਡੀਓਲੋਜੀਕਲ ਲਾਈਨਸ ਦੇ ਉੱਤੇ ਇਹ ਜਿਹੜੀ ਆ ਰੂਲਿੰਗ ਆਈ ਹੈਗੀ ਆ ਐਡਮਿਨਿਸਟ੍ਰੇਸ਼ਨ ਦੇ ਹੱਕ ਦੇ ਵਿੱਚ। ਇਸ ਦੇ ਨਾਲ 3.5 ਲੱਖ ਹੇਤੀ ਮੂਲ ਦੇ ਤੇ 6000 ਜਿਹੜੇ ਸੀਰੀਅਨ ਮੂਲ ਦੇ ਲੋਕਾਂ ਦੇ ਉੱਤੇ ਅਸਰ ਪਵੇਗਾ ਜਿਹੜਾ ਕਿ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਦੇ ਅੰਡਰ ਉਹਨਾਂ ਨੂੰ ਇੱਥੇ ਰਹਿਣ ਦੀ ਇਜਾਜ਼ਤ ਸੀਗੀ। ਮੈਜੋਰਟੀ ਦੇ ਲਈ ਇੱਕ ਵਾਰੀ ਫਿਰ ਜਿਹੜੇ ਕੰਜ਼ਰਵੇਟਿਵ ਜਸਟਿਸ ਸੈਮੂਅਲ ਅਲੀਟੋ ਉਹਨਾਂ ਨੇ ਜਿਹੜਾ ਆ ਇਹ ਓਪੀਨੀਅਨ ਲਿਖਿਆ। ਉਹਨਾਂ ਨੇ ਕਿਹਾ ਵੀ ਜਿਹੜੇ ਜੱਜਿਸ ਆ ਉਹਨਾਂ ਨੇ ਓਵਰਸਟੈਪ ਕੀਤੀ ਆਪਣੀ ਅਥਾਰਟੀ ਤੇ ਐਡਮਿਨਿਸਟ੍ਰੇਸ਼ਨ ਦੇ ਫੈਸਲੇ ਨੂੰ ਸੈਕੰਡ ਗੈਸ ਕੀਤਾ ਤੇ ਕੋਰਟ ਨੇ ਕਹਿੰਦੇ ਵੀ ਰਿਜੈਕਟ ਕੀਤਾ ਉਹ ਕਲੇਮ ਵੀ ਇਹ ਜਿਹੜਾ ਡਿਸੀਜਨ ਆ ਪ੍ਰੋਟੈਕਸ਼ਨਸ ਹੇਸ਼ੀਅਨਸ ਦੇ ਲਈ ਰਿਮੂਵ ਕਰਨ ਦੇ ਲਈ ਇਹ ਡਿਸਕ੍ਰਿਮੀਨੇਟਰੀ ਸੀ। ਕਹਿੰਦੇ ਵੀ ਇਹ ਟੋਟਲੀ ਨਿਰ ਆਧਾਰ ਗੱਲ ਹੈਗੀ ਆ। ਸੋ ਹੇਤੀ ਮੂਲ ਦੇ ਤੇ ਸੀਰੀਅਨ ਮੂਲ ਦੇ ਲੋਕਾਂ ਨੂੰ ਹੁਣ ਡਿਪੋਰਟ ਕੀਤਾ ਜਾ ਸਕੇਗਾ। ਸੁਪਰੀਮ ਕੋਰਟ ਨੇ ਰਾਹ ਪੱਧਰਾ ਕਰ ਦਿੱਤਾ। 5 ਹੋਰ ਜਿਹੜੇ ਡਿਸੀਜਨ ਆ ਜਿਹੜੇ ਸੁਪਰੀਮ ਕੋਰਟ ਦੇ ਉਹ ਬਹੁਤ ਛੇਤੀ ਆ ਸਕਦੇ ਹੈਗੇ ਆ। ਮੇਜਰ ਡਿਸੀਜਨ ਆ ਇੱਕ ਫੈਡਰਲ ਰਿਜ਼ਰਵ ਬੋਰਡ ਦੀ ਇੰਡੀਪੈਂਡੈਂਸ ਨੂੰ ਲੈ ਕੇ ਟਰੰਪ ਵਰਸਸ ਕੁੱਕ ਇਹ ਕੇਸ ਹੈਗਾ ਆ। ਇੰਡੀਪੈਂਡੈਂਟ ਏਜੰਸੀ ਲੀਡਰਸ਼ਿਪ ਟਰੰਪ ਵਰਸਸ ਸਲਾਟਰ ਤੇ ਟਰਾਂਸਜੈਂਡਰ ਸਪੋਰਟਸ ਬੈਨ ਇਹ ਵੈਸਟ ਵਰਜੀਨੀਆ ਵਰਸਸ BPJ ਤੇ ਵਰਥ ਰਾਈਟ ਸਿਟੀਜ਼ਨ ਇਹ ਵੀ ਬਹੁਤ ਇੰਪੋਰਟੈਂਟ ਡਿਸੀਜਨ ਆ। ਟਰੰਪ ਵਰਸਸ ਬਾਰਬਰਾ ਇਹ ਵੀ ਜਿਹੜਾ ਬਹੁਤ ਛੇਤੀ ਸੁਪਰੀਮ ਕੋਰਟ ਵੱਲੋਂ ਡਿਸੀਜਨ ਇਸ ਸਾਲ ਦੇ ਵਿੱਚ ਆ ਸਕਦਾ ਹੈਗਾ। ਤੇ ਪੰਜਵਾਂ ਹੈਗਾ ਮੇਲ ਇਨ ਬੈਲਟਸ ਨੂੰ ਲੈ ਕੇ ਵਾਟਸਨ ਵਰਸਸ RNC। ਸੋ ਇਹ 5 ਮੇਨ ਡਿਸੀਜਨ ਆ ਜੋ ਸੁਪਰੀਮ ਕੋਰਟ ਨੇ
ਇਸ ਸਾਲ ਦੇ ਵਿੱਚ ਦੇਣੇ ਹੈਗੇ।